ਪਹਿਲੀ ਤੇ ਗੱਲ ਇਹ ਵੀ ਅੱਖ ਲਾਲ ਹੋ ਗਈ। ਦੂਸਰੀ ਗੱਲ ਡਾਕਟਰ ਸਾਹਿਬ ਇਹ ਵੀ ਕਿ ਅੱਖ ਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ। ਤੀਸਰੀ ਗੱਲ ਇਹ ਵੀ ਕਿ ਅੱਖ ਦੇ ਵਿੱਚ ਰੜਕ ਪੈਂਦੀ ਹੈ। ਚੌਥੀ ਗੱਲ ਇਹ ਵੀ ਕਿ ਅੱਖ ਦੇ ਵਿੱਚ ਜਲਨ ਵੀ ਹੋ ਸਕਦੀ, ਆਈ ਦਾ ਰੈੱਡ ਹੋ ਜਾਣਾ ਜਾਂ ਪਿੰਕ ਹੋ ਜਾਣਾ ਜਾਂ ਸੁਰਖ ਹੋ ਜਾਣਾ। ਉਹਦੀ ਕਾਜ਼ ਵਾਇਰਸ ਵੀ ਹੋ ਸਕਦੀ ਹੈ, ਬੈਕਟੀਰੀਆ ਵੀ ਹੋ ਸਕਦਾ ਹੈ, ਇਰੀਟੈਂਟ ਵੀ ਹੋ ਸਕਦੇ ਨੇ, ਜਿਸ ਤਰ੍ਹਾਂ ਕੈਮੀਕਲਸ ਨੇ, ਮਿੱਟੀ, ਘੱਟਾ, ਧੂਆਂ, ਜਾਂ ਕੋਈ ਗੈਰ ਮਿਆਰੀ ਸ਼ੈਂਪੂ ਇਸਤੇਮਾਲ ਕਰਦੇ ਹੋ, ਸਾਬਣ ਇਸਤੇਮਾਲ ਕਰਦੇ ਹੋ, ਜਾਂ ਕੋਈ ਗੈਰ ਮਿਆਰੀ ਕਾਸਮੈਟਿਕ ਇਸਤੇਮਾਲ ਕਰਦੇ ਹੋ, ਜਾਂ ਫਿਰ ਇਹ ਵੀ ਕਿ ਜਿਹੜੇ ਸਾਡੀਆਂ ਬੱਚੀਆਂ ਲੈਂਸ ਲਾਉਂਦੀਆਂ ਨੇ ਉਹਨਾਂ ਨੂੰ ਕਿਸੇ ਅੱਛੇ ਸੋਲੂਸ਼ਨ ਦੇ ਵਿੱਚ ਰਾਤ ਨੂੰ ਨਾ ਰੱਖਿਆ, ਹੱਥ ਗੰਦੇ ਹੋਏ ਉਹਨਾਂ ਨਾਲ ਲਾ ਲਿਆ। ਇਹ ਤੇ ਹੁਣ ਚੂੰਕਿ ਫੈਲਦੀ ਜਾ ਰਹੀ ਹੈ, ਜਿਵੇਂ ਛੂਤ ਦੀਆਂ ਬਿਮਾਰੀਆਂ ਹੁੰਦੀਆਂ ਨੇ, ਇੱਕ ਤੋਂ ਦੂਜੇ ਨੂੰ ਲੱਗ ਰਹੀਆਂ ਨੇ, ਤੇ ਇਹ ਵਾਇਰਲ ਡਿਜ਼ੀਜ਼ ਹੈ। ਤੇ ਇਹਦਾ ਡਾਕਟਰ ਸਾਹਿਬ ਹੁਣ ਕੀ ਤਦਾਰਕ ਹੈ? ਸਭ ਤੋਂ ਪਹਿਲਾਂ ਤੇ ਅਸੀਂ ਆਪਣੀ ਜਿਹੜੀ ਸਾਈਡ ਵਾਲੀ ਅੱਖ ਹੈ, ਫਰਜ਼ ਕਰੋ ਇਹ ਸ਼ੁਰੂ ਇੱਕ ਤੋਂ ਹੁੰਦੀ ਹੈ ਨਾ ਜੀ, ਤੇ ਅਸੀਂ ਸੋਈਆਂ ਹੀ ਉਸ ਪਾਸੇ ਤਾਂ ਕਿ ਅੱਖ ਚੋਂ ਅਗਰ ਪਾਣੀ ਨਿਕਲੇ ਤੇ ਉਹ ਇੱਧਰ ਹੀ ਜਾਵੇ। ਅਗਰ ਇੱਧਰ ਸੋਵਾਂਗੇ ਤੇ ਇੱਧਰੋਂ ਕ੍ਰਾਸ ਹੋ ਕੇ ਇੱਧਰ ਜਾਏਗਾ ਤੇ ਦੂਜੀ ਅੱਖ ਵੀ। ਨੰਬਰ 2, ਜਿਸ ਬੰਦੇ ਦੀਆਂ ਅੱਖਾਂ ਖਰਾਬ ਹੈਗੀਆਂ ਨੇ ਉਹਦੇ ਨਾਲ ਹੱਥ ਮਿਲਾਉਣ ਤੋਂ ਗਰੇਜ਼ ਕਰੀਏ, ਗਲੇ ਮਿਲਣ ਤੋਂ ਗਰੇਜ਼ ਕਰੀਏ। ਕਿ ਇਹ ਜਿਹੜੇ ਲੋਕ ਆਪਣੇ ਤੌਰ ਤੇ ਹਰ ਕੇ ਗੁਲਾਬ ਅੱਖਾਂ 'ਚ ਪਾਣਾ ਸ਼ੁਰੂ ਕਰ ਦਿੰਦੇ ਨੇ, ਇਹਦੇ ਵਾਸਤੇ ਬਿਹਤਰ ਨਹੀਂ ਹੈ। ਬਿਲਕੁਲ ਇਹ ਤੁਹਾਡਾ ਨੁਕਸਾਨ ਹੋ ਸਕਦਾ ਹੈ। ਸਾਫ ਸੁਥਰਾ ਤੁਹਾਡੇ ਕੋਲ ਅਗਰ ਕੱਪੜਾ ਹੋਵੇ, ਰੁਮਾਲ ਹੋਵੇ, ਜਾਂ ਰੇ ਬੈਂਡ ਗਾਜ਼ ਲੈ ਲਓ, ਠੰਡਾ ਪਾਣੀ ਜਿਹੜਾ ਆਈਸ ਵਾਟਰ ਹੈ ਉਹਦੇ ਵਿੱਚ ਉਹਨੂੰ ਡੋਬੋ, ਡੋਬ ਕੇ ਉਹਦੀਆਂ 3-4 ਤਹਿਵਾਂ ਕਰੋ। ਤਹਿਵਾਂ ਕਰਨ ਤੋਂ ਬਾਅਦ ਅੱਖ ਦੇ ਉੱਤੇ ਉਹਨੂੰ ਰੱਖੋ। ਇਹ ਕਰਨ ਦੇ ਨਾਲ ਜਿਹੜੀ ਤੁਹਾਡੀ ਇਰੀਟੇਸ਼ਨ ਹੈ ਨਾ ਜੀ, ਉਹ ਖਤਮ ਹੋਈ। ਪਹਿਲੇ 24 ਘੰਟਿਆਂ ਤੋਂ ਲੈ ਕੇ 2 ਦਿਨ ਤੋਂ ਲੈ ਕੇ 2 ਹਫ਼ਤੇ ਤੱਕ ਇਹ ਹੁੰਦੀ ਹੈ। ਕੁਛ ਵੀ ਨਾ ਕਰੋ, ਇਹਨੇ ਆਪਣੇ ਆਪ ਹੀ ਠੀਕ ਹੋ ਜਾਣਾ। ਐਨਕ ਦਾ ਇਸਤੇਮਾਲ ਕਰੋ। ਜਿਸ ਸਾਈਡ ਵੱਲ ਸੌਂਦੇ ਪਏ ਹੋ, ਅਗਰ ਤੁਹਾਡਾ ਸਰਾਣਾ ਆਂਸੂਆਂ ਦੇ ਨਾਲ ਹੋ ਗਿਆ ਤੇ ਉਹ ਆਪਣੇ ਵਾਸਤੇ ਹੀ ਰੱਖੋ, ਉਹਨੂੰ ਕੋਈ ਹੋਰ ਬੰਦਾ ਇਸਤੇਮਾਲ ਨਾ ਕਰੇ। ਉਹ ਕੱਪੜਾ, ਉਹ ਰੁਮਾਲ ਜਿਹੜਾ ਬਾਰ-ਬਾਰ ਤੁਸੀਂ ਜਿਹਨੂੰ ਲਾਇਆ, ਉਹਨੂੰ ਪ੍ਰੋਪਰ ਤਰੀਕੇ ਨਾਲ ਡਿਸਇਨਫੈਕਟ ਕਰੋ। ਰੜਕ ਵਾਸਤੇ, ਚੁਬਕ ਵਾਸਤੇ ਐਂਟੀ ਐਲਰਜੀ ਜਿਹੜੇ ਨੇ ਨਾ ਜੀ, ਉਹ ਕਤਰੇ ਪਾ ਸਕਦੇ ਹੋ। ਅਗਰ ਬਹੁਤ ਜ਼ਿਆਦਾ ਹੋਵੇ ਤੁਸੀਂ ਸਮਝੋ ਤੇ ਤੁਸੀਂ ਐਲਰਜੀ ਦੀ ਗੋਲੀ ਖਾ ਸਕਦੇ ਹੋ, ਜਿਸ ਤਰ੍ਹਾਂ ਲੋਰੈਟਾਡੀਨ, ਲਿਵੋਸਿਟਰਾਜ਼ੀਨ, ਡੈਸਲੋਰੈਟਾਡੀਨ, ਬੇਸ਼ੁਮਾਰ ਨਾਂ ਤੋਂ ਇਹ ਦਵਾਈਆਂ ਆਉਂਦੀਆਂ ਨੇ। ਪਿਆਰੇ ਵੇਖਣ ਵਾਲਿਓ, ਅੱਜ ਕੱਲ੍ਹ ਆ ਸ਼ੋਬੇ ਚਿਸ਼ਮ ਦੀ ਵਬਾ ਬੜੀ ਫੈਲੀ ਹੋਈ ਹੈ। ਹਰ ਦੂਸਰੇ ਤੀਸਰੇ ਬੰਦੇ ਦੀਆਂ ਅੱਖੀਆਂ ਆਈਆਂ ਹੋਈਆਂ ਨੇ। ਅੱਖਾਂ ਇਸ ਵਬਾ ਦੀ ਵਜ੍ਹਾ ਨਾਲ ਸੁਰਖ ਹੋ ਜਾਂਦੀਆਂ ਨੇ, ਸੋਜ਼ਸ਼ ਆ ਜਾਂਦੀ ਹੈ, ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਹੈ। ਇਸ ਤੋਂ ਇਲਾਵਾ ਤਾਰਾਂ ਜਿਹੀਆਂ ਵੀ ਅੱਖਾਂ ਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ ਨੇ, ਗੰਦੀਆਂ ਗੰਦੀਆਂ ਅੱਖਾਂ ਲੱਗਦੀਆਂ ਨੇ, ਧੁੰਦਲੀ ਨਜ਼ਰ ਹੋ ਜਾਂਦੀ ਹੈ। ਔਰ ਇਹ ਇੱਕ ਐਸੀ ਵਬਾ ਹੈ ਕਿ ਇੱਕ ਬੰਦੇ ਤੋਂ ਦੂਸਰੇ ਨੂੰ ਵੀ ਲੱਗ ਜਾਂਦੀ ਹੈ। ਇਸ ਵੇਲੇ ਤਾਂ ਬਹੁਤ ਜ਼ਿਆਦਾ ਲੋਕ ਇਸ ਵਬਾ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ, ਕਿਉਂਕਿ ਕਿਸੇ ਇੱਕ ਘਰ ਦੇ ਵਿੱਚ ਵੀ ਕਿਸੇ ਇੱਕ ਫਰਦ ਨੂੰ ਇਹ ਬਿਮਾਰੀ ਲੱਗ ਜਾਏ ਤੇ ਬਾਕੀ ਸਾਰੇ ਘਰਦਿਆਂ ਨੂੰ ਵੀ ਲੱਗਣ ਦਾ ਖਦਸ਼ਾ ਹੁੰਦਾ ਹੈ। ਅਸੀਂ ਹਸਬੇ ਰਵਾਇਤ ਆਪਣੇ ਸ਼ਹਿਰ ਦੇ ਮਾਰੂਫ ਤੇ ਮਕਬੂਲ ਡਾਕਟਰ, ਜਿਹੜੇ ਕਿ ਹੈਲਥ ਕੰਸਲਟੈਂਟ ਵੀ ਨੇ ਸਾਡੇ, ਬੜੇ ਹੀ ਪਿਆਰੇ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ, ਉਹਨਾਂ ਨੂੰ ਫੇਰ ਅੱਜ ਆਪਣੇ ਇੱਥੇ ਡੇਰੇ 'ਤੇ ਦਾਵਤ ਦਿੱਤੀ ਸੀ ਕਿ ਤਸ਼ਰੀਫ ਲਿਆਉਣ ਤੇ ਉਹਨਾਂ ਦੀ ਮਾਹਿਰਾਨਾ ਰਾਏ ਅਸੀਂ ਲਈਏ ਤੇ ਆਪਣੇ ਵਿਊਅਰਸ ਤਾਈਂ ਪਹੁੰਚਾਈਏ, ਤਾਂ ਕਿ ਸਾਡੇ ਮੁਅੱਜ਼ਜ਼ ਵਿਊਅਰਸ ਜਿਹੜੇ ਨੇ ਉਹਨਾਂ ਨੂੰ ਪਤਾ ਚੱਲੇ ਕਿ ਇਹ ਬਿਮਾਰੀ ਜਿਹੜੀ ਹੈ, ਇਹਦੇ ਲੱਗਣ ਦੇ ਅਸਬਾਬ ਕੀ ਨੇ, ਹਿਫਾਜ਼ਤੀ ਤਦਾਬੀਰ ਕਿਹੜੀਆਂ ਨੇ ਜਿਹੜੀਆਂ ਅਸੀਂ ਅਪਣਾ ਕੇ, ਇਖਤਿਆਰ ਕਰਕੇ ਇਸ ਬਿਮਾਰੀ ਤੋਂ ਬਚ ਸਕਨੇ ਹਾਂ। ਔਰ ਅਗਰ ਇਹ ਬਿਮਾਰੀ ਕਿਸੇ ਸਾਡੇ ਦੋਸਤ ਨੂੰ, ਕਿਸੇ ਭੈਣ ਭਾਈ, ਬੱਚੇ ਨੂੰ ਲੱਗ ਜਾਂਦੀ ਹੈ ਤੇ ਫਿਰ ਇਹਦਾ ਇਲਾਜ ਕੀ ਹੈ। ਤੇ ਆਓ ਡਾਕਟਰ ਸਾਹਿਬ ਵੱਲ ਚੱਲੀਏ ਤੇ ਪੁੱਛੀਏ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਨੂੰ ਕਿ ਸਭ ਤੋਂ ਪਹਿਲੇ ਸਾਨੂੰ ਇਹ ਦੱਸਣ ਵੀ ਇਹ ਜਿਹੜੀ ਵਬਾ ਅੱਜ ਕੱਲ੍ਹ ਆਮ ਫੈਲੀ ਹੈ ਔਰ ਫੈਲਦੀ ਹੀ ਜਾ ਰਹੀ ਹੈ, ਇਹਦੇ ਅਸਬਾਬ ਕੀ ਨੇ। अस्सलाम वालेकुम डॉक्टर साहब। वालेकुम अस्सलाम वरहमतुल्लाह। हजूर है अजकल बड़ी ज़्यादा अशोबे चशम हर बंदे दी अख जिहड़ी आई है, वेखे तुसी ते ये डॉक्टर साहब इहदी वजह की है, किस तरह फैल रही है, की ये होया है? अजकल इहदा बहुत ज़्यादा प्रेवलेंस होया दा है, एक वबा दी सूरत इख्तियार कर गई है जी जी। इनू पिंक आई भी कहते हैं, रैड आई भी कहते हैं, अख जो लाल हो गई, हाँ जी, हाँ, लालगी हो गई अख दी सर सर ते ਸਾਡੀ ਜ਼ਬਾਨ ਦੇ ਵਿੱਚ ਇਹਨੂੰ ਕੰਜੈਕਟਿਵਾਈਟਿਸ ਕਹਿੰਦੇ ਨੇ। ਅੱਛਾ ਜੀ। ਅੱਖ ਦੇ ਅੰਦਰ ਲਾਲਗੀ ਆ ਜਾਂਦੀ ਹੈ ਜਨਾਬ ਸਰ। ਤੇ ਡਾਕਟਰ ਸਾਹਿਬ ਤੁਸੀਂ ਪੁੱਛੇ ਇਹਦੀ ਵਜ੍ਹਾ ਤੇ ਇਹ ਹੈ ਤੇ ਵਾਇਰਲ ਹੈ ਜੀ। ਇੱਕ ਐਡੀਨੋ ਵਾਇਰਸ ਹੁੰਦਾ,
ਇਹ ਅੱਜ ਗਰਮ ਮਰਤੂਬ ਜਦੋਂ ਮੌਸਮ ਹੁੰਦਾ ਹੈ ਜੀ ਜੀ ਤੇ ਉਹਦੇ ਵਿੱਚ ਇਹ ਵਾਇਰਸ ਜਿਹੜਾ ਹੈ ਇਹਦੀ ਵਜ੍ਹਾ ਦੇ ਨਾਲ ਅੱਖ ਦੇ ਵਿੱਚ ਇਹ ਇਨਫੈਕਸ਼ਨ ਹੋ ਜਾਂਦੀ ਹੈ, ਵਾਇਰਲ ਇਨਫੈਕਸ਼ਨ। ਜੀ ਤੇ ਇਹ ਇੱਕ ਸਾਈਡ ਤੇ ਵੀ ਹੋ ਸਕਦੀ ਹੈ, ਦੋ ਅੱਖਾਂ ਤੇ ਵੀ ਹੋ ਸਕਦੀ ਹੈ। ਜੀ ਜੀ ਲੇਕਿਨ ਡਾਕਟਰ ਸਾਹਿਬ ਜਿਹੜੀ ਆਈ ਦਾ ਰੈੱਡ ਹੋ ਜਾਣਾ ਜਾਂ ਪਿੰਕ ਹੋ ਜਾਣਾ ਜਾਂ ਸੁਰਖ ਹੋ ਜਾਣਾ, ਸਰ ਉਹਦੀ ਕਾਜ਼ ਵਾਇਰਸ ਵੀ ਹੋ ਸਕਦੀ ਹੈ, ਬੈਕਟੀਰੀਆ ਵੀ ਹੋ ਸਕਦਾ ਹੈ, ਜੀ ਇਰੀਟੈਂਟ ਵੀ ਹੋ ਸਕਦੇ ਨੇ, ਜਿਸ ਤਰ੍ਹਾਂ ਕੈਮੀਕਲਸ ਨੇ, ਮਿੱਟੀ, ਘੱਟਾ, ਧੂਆਂ, ਜੀ ਜੀ ਜਾਂ ਕੋਈ ਗੈਰ ਮਿਆਰੀ ਸ਼ੈਂਪੂ ਇਸਤੇਮਾਲ ਕਰਦੇ ਹੋ, ਸਾਬਣ ਇਸਤੇਮਾਲ ਕਰਦੇ ਹੋ, ਸਰ ਜਾਂ ਕੋਈ ਗੈਰ ਮਿਆਰੀ ਕਾਸਮੈਟਿਕ ਇਸਤੇਮਾਲ ਕਰਦੇ ਹੋ, ਜੀ ਜੀ ਜਾਂ ਫਿਰ ਇਹ ਵੇ ਕਿ ਤੁਸੀਂ ਜਿਹੜੇ ਸਾਡੀਆਂ ਬੱਚੀਆਂ ਲੈਂਸ ਲਾਉਂਦੀਆਂ ਨੇ ਉਹਨਾਂ ਨੂੰ ਕਿਸੇ ਅੱਛੇ ਸੋਲੂਸ਼ਨ ਦੇ ਵਿੱਚ ਰਾਤ ਨੂੰ ਨਾ ਰੱਖਿਆ, ਹੱਥ ਗੰਦੇ ਹੋਏ ਉਹਨਾਂ ਨਾਲ ਲਾ ਲਿਆ, ਉਹਦੀ ਵਜ੍ਹਾ ਨਾਲ ਵੀ ਰੈੱਡ ਹੋ ਸਕਦੀ ਆਈ। ਔਰ ਕੁਝ ਐਸੀਆਂ ਸਾਡੀਆਂ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ਜ਼ ਨੇ, ਜਿਸ ਤਰ੍ਹਾਂ ਗਨੋਰੀਆ ਹੈ ਜਾਂ ਹਰਪੀਸ ਸੇ, ਉਹਦੇ ਵਿੱਚ ਵੀ ਅੱਖ ਲਾਲ ਹੋ ਜਾਂਦੀ ਹੈ। ਜੀ ਲੇਕਿਨ ਫਿਲ ਵਕਤ ਜਿਹੜੀ ਇਸ ਟਾਈਮ ਵਬਾ ਹੈ ਇਹ ਤੇ ਵਾਇਰਲ ਹੈਗੀ, ਵਾਇਰਲ ਐਡੀਨੋ ਵਾਇਰਸ ਦੀ ਵਜ੍ਹਾ ਸਰ ਨਾਲ। ਸਰ ਤੇ ਡਾਕਟਰ ਸਾਹਿਬ ਇਹਦਾ ਮਤਲਬ ਇਹ ਵੇ ਕਿ ਉਹ ਚਲੋ ਉਹ ਤੇ ਕਿਸੇ ਫਰਦੇ ਵਾਹਿਦ ਨੂੰ ਹੋਇਆ ਨਾ ਕਿ ਉਹਦੇ ਸ਼ੈਂਪੂ ਤੋਂ ਕੋਈ ਕੈਮੀਕਲਸ ਉਹਨੂੰ ਰਾਸ ਨਹੀਂ ਆਏ ਤੇ ਉਹਨਾਂ ਨੇ ਰਿਐਕਟ ਕਰ ਦਿੱਤਾ, ਜਾਂ ਜਿਵੇਂ ਤੁਸੀਂ ਫਰਮਾਇਆ ਕਿ ਲੈਂਸ ਨਹੀਂ ਰੱਖਿਆ ਸਾ, ਉਹ ਤੇ ਫਰਦੇ ਵਾਹਿਦ ਨੂੰ ਹੋਇਆ। ਇਹ ਤੇ ਹੁਣ ਚੂੰਕਿ ਫੈਲਦੀ ਜਾ ਰਹੀ ਹੈ, ਜਿਵੇਂ ਛੂਤ ਦੀਆਂ ਬਿਮਾਰੀਆਂ ਹੁੰਦੀਆਂ ਨੇ, ਇੱਕ ਤੋਂ ਦੂਜੇ ਨੂੰ ਲੱਗ ਰਹੀਆਂ ਨੇ, ਹੈ ਨੀ, ਤੇ ਇਹ ਵਾਇਰਲ ਡਿਜ਼ੀਜ਼ ਹੈ। ਤੇ ਇਹਦਾ ਡਾਕਟਰ ਸਾਹਿਬ ਹੁਣ ਕੀ ਤਦਾਰਕ ਹੈ? ਕਿਉਂਕਿ ਮੈਂ ਤੁਹਾਨੂੰ ਤਾਂ ਜਨਾਬ ਇਸ ਵਾਸਤੇ ਵੀ ਤੁਹਾਡੀ ਖਿਦਮਾਤ ਹਾਸਲ ਅੱਜ ਕੀਤੀਆਂ ਨੇ ਕਿ ਅੱਲਾਹ ਪਾਕ ਦੇ ਕਰਮ ਨਾਲ ਔਰ ਆਪਣੀ ਲਿਆਕਤ, ਕਾਬਲੀਅਤ ਔਰ ਮਿਹਨਤ ਦੇ ਨਾਲ ਤੁਸੀਂ ਕੋਵਿਡ ਦੇ ਵਿੱਚ ਵੀ ਮਾਸ਼ਾਅੱਲਾ ਬੜਾ ਹੀ ਸ਼ਹਿਰ ਦੇ ਵਿੱਚ ਖਿਦਮਾਤ ਸਰ ਅੰਜਾਮ ਦਿੱਤੀਆਂ ਸਨ, ਔਰ ਜ਼ਬਰਦਸਤ ਨਤਾਇਜ ਅੱਲਾਹ ਪਾਕ ਨੇ ਤੁਹਾਡੀਆਂ ਉਹ ਜਿਹੜੀਆਂ ਸਰਵਿਸਿਜ਼ ਸਨ ਉਹਨਾਂ ਨੂੰ ਬੜੇ ਭਾਗ ਲਾਏ ਸਨ। ਤੇ ਇਹ ਵੀ ਇੱਕ ਵਬਾ ਦੀ ਸ਼ਕਲ 'ਚ ਆਈ ਹੈ ਨਾ ਸਰ, ਸਾਰੇ ਸ਼ਹਿਰ 'ਚ ਹਰ ਦੂਜਾ ਤੀਜਾ ਬੰਦਾ ਤੇ ਇਸ ਮਰਜ਼ ਵਿੱਚ ਗ੍ਰਿਫਤਾਰ ਹੋ ਰਿਹਾ। ਤੇ ਇਹ ਮਿਹਰਬਾਨੀ ਕਰਕੇ ਜ਼ਰਾ ਤੁਸੀਂ ਫਰਮਾਓ ਨਾ ਕਿ ਇਹਦੇ ਤੋਂ ਹਿਫਾਜ਼ਤੀ ਤਦਾਬੀਰ ਕਿਵੇਂ, ਜਿਵੇਂ ਵੇਖੋ ਨਾ ਜੀ ਉਦੋਂ ਕੋਵਿਡ ਦੇ ਲੋਕਾਂ ਨੂੰ ਇੰਜੈਕਸ਼ਨ ਵੀ ਲੱਗਣੇ ਸ਼ੁਰੂ ਕਰ ਦਿੱਤੇ ਫਟਾਫਟ, ਉਂਝ ਵੀ ਕਿਹਾ ਗਿਆ ਬਈ ਹੱਥ ਜਿਹੜੇ ਨੇ ਉਹ ਸੈਨੀਟਾਈਜ਼ ਕਰਕੇ ਹਰ ਵੇਲੇ ਸੈਨੀਟਾਈਜ਼ਰਸ ਯੂਜ਼ ਕਰੋ। ਉਸ ਤੋਂ ਇਲਾਵਾ ਬਹੁਤ ਸਾਰੀਆਂ ਤੁਸੀਂ ਮਾਸਕ ਪਾਓ ਜੀ, ਕਾਫੀ ਸਾਰੀਆਂ ਤੁਸੀਂ ਹਦਾਇਤ ਦਿੰਦੇ ਸੋ, ਤੇ ਇਹਦੇ 'ਚ ਵੀ ਤੇ ਕੁਝ ਦੱਸੋ ਨਾ ਲੋਕਾਂ ਨੂੰ, ਸਾਡੇ ਪਬਲਿਕ ਨੂੰ। ਤੁਸੀਂ ਬਿਲਕੁਲ ਵਜਾ ਫਰਮਾਇਆ, ਕੋਈ ਵੀ ਵਬਾ ਹੋਵੇ ਉਹ ਹੁੰਦੀ ਤੇ ਇੱਕ ਸੈਲਫ ਲਿਮਟਿੰਗ ਹੈ, ਉਹਨੇ ਖਤਮ ਹੋ ਹੀ ਜਾਣਾ ਹੁੰਦਾ ਹੈ ਜੀ ਜੀ, ਲੇਕਿਨ ਉਹਦੇ ਕੋਲੋਂ ਸਿਰਫ ਇਹ ਹੁੰਦਾ ਹੈ ਕਿ ਅਸੀਂ ਉਸ ਵਕਤ ਬਚ ਜਾਈਏ ਕਿਸੇ ਕੰਪਲੀਕੇਸ਼ਨ ਦੇ ਵੱਲ ਨਾ ਗੱਲ ਤੁਰ ਪਵੇ। ਸਰ ਠੀਕ ਹੈ ਨਾ ਜੀ। ਜਿਸ ਤਰ੍ਹਾਂ ਜਨਾਬ ਨੇ ਖੁਦ ਪਹਿਲੋਂ ਫਰਮਾਇਆ ਕਿ ਬਈ ਇਹਦੀਆਂ ਅਲਾਮਤਾਂ 'ਚ ਪਹਿਲੀ ਤੇ ਗੱਲ ਹੈ ਵੀ ਅੱਖ ਲਾਲ ਹੋ ਗਈ। ਸਰ ਦੂਸਰੀ ਗੱਲ ਡਾਕਟਰ ਸਾਹਿਬ ਇਹ ਵੇ ਕਿ ਅੱਖ 'ਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ। ਤੀਸਰੀ ਗੱਲ ਇਹ ਵੇ ਕਿ ਅੱਖ ਦੇ ਵਿੱਚ ਰੜਕ ਪੈਂਦੀ ਹੈ। ਸਰ ਚੌਥੀ ਗੱਲ ਇਹ ਵੇ ਕਿ ਅੱਖ ਦੇ ਵਿੱਚ ਜਲਨ ਵੀ ਹੋ ਸਕਦੀ। ਹਾਂਜੀ ਹਾਂਜੀ। ਪੰਜਵੀਂ ਗੱਲ ਇਹ ਵੇ ਕਿ ਅੱਖ ਜਿਹੜੀ ਹੈ ਨਾ ਉਹ ਜ਼ਿਆਦਾ ਲਾਈਟ ਨੂੰ ਸੈਂਸਿਟਿਵ ਹੋ ਜਾਂਦੀ ਹੈ। ਹਾਂਜੀ, ਰੋਸ਼ਨੀ ਨੂੰ ਬਰਦਾਸ਼ਤ ਨਹੀਂ ਕਰਦੀ। ਸਰ ਔਰ ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਕਿ ਇਹਦੇ ਚੋਂ ਡਿਸਚਾਰਜ ਹੋਣਾ ਸ਼ੁਰੂ ਹੋ ਜਾਂਦਾ, ਵਾਈਟ ਕਲਰ ਦਾ ਡਿਸਚਾਰਜ ਹੋ ਜਾਂਦਾ, ਗਿੱਧਾ ਜਿਹਨੂੰ ਪੰਜਾਬੀ ਚ ਅਸੀਂ ਕਹਿੰਦੇ ਨੇ। ਹਾਂਜੀ ਹਾਂਜੀ। ਉਹ ਚਿੱਟੇ ਰੰਗ ਦੀ ਵੀ ਹੋ ਸਕਦੀ ਹੈ, ਗ੍ਰੀਨ ਵੀ ਹੋ ਸਕਦੀ ਹੈ, ਯੈਲੋ ਵੀ ਹੋ ਸਕਦੀ ਹੈ। ਸੁੱਤੇ ਉਠੋ ਤੇ ਅੱਖਾਂ ਜੁੜੀਆਂ ਵੀ ਹੋ ਸਕਦੀਆਂ, ਜੁੜੀਆਂ ਹੁੰਦੀਆਂ ਨੇ ਜੀ, ਬਿਲਕੁਲ। ਫਿਰ ਇਹ ਹੁੰਦਾ ਕਿ ਡਾਕਟਰ ਸਾਹਿਬ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅੱਖ ਦੇ ਵਿੱਚ ਰੜਕ ਇੰਨੀ ਪੈਂਦੀ ਜਿਵੇਂ ਕੋਈ ਰੇਤ ਪੈ ਗਈ। ਸਰ ਫਿਰ ਇਹ ਵੇ ਕਿ ਤੁਹਾਨੂੰ ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਕਿ ਬਲਰਡ ਵਿਜ਼ਨ ਹੋ ਜਾਂਦੀ, ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਔਰ ਫਿਰ ਇਹ ਵੇ ਕਿ ਇਹਦੇ ਵਿੱਚ ਬਾਅਦ ਔਕਾਤ ਮਲ ਕੇ ਜਿਹੜੇ ਆਈ ਲਿਡਸ ਨੇ ਨਾ ਇਹ ਵੀ ਸੁੱਜ ਜਾਂਦੇ ਨੇ। ਸਰ ਠੀਕ ਹੈ ਨਾ ਜੀ। ਇਹ ਡਾਕਟਰ ਸਾਹਿਬ ਇਹਦੇ ਕੋਲੋਂ ਬਚਣ ਦਾ ਜਿਹੜਾ ਸਭ ਤੋਂ ਵਾਹਦ ਤਰੀਕਾ ਜਿਹੜਾ ਨਾ ਜਨਾਬ, ਉਹ ਤੇ ਇਹ ਵੇ ਕਿ ਸਭ ਤੋਂ ਪਹਿਲਾਂ ਤੇ ਅਸੀਂ ਆਪਣੀ ਜਿਹੜੀ ਸਾਈਡ ਵਾਲੀ ਅੱਖ ਹੈ, ਫਰਜ਼ ਕਰੋ ਇਹ ਸ਼ੁਰੂ ਇੱਕ ਤਾਂ ਹੁੰਦੀ ਹੈ ਨਾ ਜੀ ਸਰ, ਤੇ ਅਸੀਂ ਸੋਈਆਂ ਹੀ ਉਸ ਪਾਸੇ ਜੀ ਤਾਂ ਕਿ ਅੱਖ ਚੋਂ ਅਗਰ ਪਾਣੀ ਨਿਕਲੇ ਤੇ ਉਹ ਇੱਧਰ ਹੀ ਜਾਵੇ। ਹਾਂ, ਵਾਹ। ਅਗਰ ਇੱਧਰ ਸੋਵਾਂਗੇ ਤਾਂ ਇੱਧਰੋਂ ਕ੍ਰਾਸ ਹੋ ਕੇ ਇੱਧਰ ਜਾਏਗਾ ਤਾਂ ਦੂਜੀ ਅੱਖ ਵੀ ਨੂੰ ਇਨਫੈਕਟ ਕਰ ਦੇਗਾ। ਨੰਬਰ 1। ਨੰਬਰ 2, ਜਿਸ ਬੰਦੇ ਦੀਆਂ ਅੱਖਾਂ ਖਰਾਬ ਹੈਗੀਆਂ ਨੇ ਉਹਦੇ ਨਾਲ ਹੱਥ ਮਿਲਾਉਣ ਤੋਂ ਗਰੇਜ਼ ਕਰੀਏ, ਗਲੇ ਮਿਲਣ ਤੋਂ ਗਰੇਜ਼ ਕਰੀਏ, ਕਿਉਂਕਿ ਉਹ ਹੱਥ ਮਿਲਾਉਣ ਨਾਲ, ਗਲੇ ਮਿਲਣ ਨਾਲ ਵੀ ਤੁਹਾਨੂੰ ਲੱਗ ਸਕਦੀ ਹੈ। ਕਿਉਂਕਿ ਸਰ ਜਿਹਦੀਆਂ ਅੱਖਾਂ ਖਰਾਬ ਨੇ ਉਹਦਾ ਜ਼ਾਹਿਰ ਹੈ ਹੱਥ ਕਦੀ ਉਹਦੀ ਅੱਖ ਤੇ ਚਲਾ ਹੀ ਜਾਂਦਾ ਤੇ ਉਹ ਫਿਰ ਉਹਦੀ ਅੱਖ ਮੁਤਾਸਰ ਹੋ ਗਈ ਨਾ ਜੀ ਉਸ ਬਿਮਾਰੀ ਤੋਂ। ਉਹ ਫਿਰ ਜਿਹਦੇ ਨਾਲ ਹੱਥ ਮਿਲਾਏਗਾ ਜੀ ਉਹਦਾ ਵੀ ਹੋ ਜਾਏਗਾ। ਫਿਰ ਇਹ ਵੇ ਕਿ ਜਿਹੜੇ ਵੀ ਬੰਦੇ ਦੀਆਂ ਅੱਖਾਂ ਖਰਾਬ ਨੇ, ਅਗਰ ਉਹ ਆਪਣੀਆਂ ਅੱਖਾਂ ਨੂੰ
ਬਾਰ-ਬਾਰ ਹੱਥ ਲਾਂਦਾ ਪਿਆ ਜਾਂ ਕੋਈ ਚੀਜ਼ ਲਾਂਦਾ ਪਿਆ ਜਾਂ ਕਾਟਨ ਜਾਂ ਟਿਸ਼ੂ ਲਾਂਦਾ ਪਿਆ ਜੀ ਤੇ ਉਹਦਾ ਫਰਜ਼ ਬਣਦਾ ਹੈ ਕਿ ਉਹਨੂੰ ਪ੍ਰੋਪਰ ਤਰੀਕੇ ਨਾਲ ਡਿਸਪੋਜ਼ ਆਫ ਕਰੇ। ਸਰ ਫਰਜ਼ ਕਰੋ ਅਗਰ ਤੁਸੀਂ ਕਿਸੇ ਆਪਣੇ ਆਫਿਸ 'ਚ ਬੈਠੇ ਹੋ ਜੀ ਔਰ ਜਿਹੜੀ ਆਈ ਦੀ ਸਕ੍ਰੀਸ਼ਨ ਹੈ ਜਿਹਦੇ ਨਾਲ ਤੁਸੀਂ ਉਹਨੂੰ ਸਾਫ਼ ਕੀਤਾ ਸੀ ਤੁਸੀਂ ਉੱਥੇ ਰੱਖਿਆ, ਹਾਂ ਤੁਸੀਂ ਤੇ ਚਲੇ ਗਏ ਹੋ ਲੇਕਿਨ ਇਨਫੈਕਸ਼ਨ ਉੱਥੇ ਛੱਡ ਗਏ। ਹਾਂ ਹੁਣ ਕੋਈ ਸਫਾਈ ਕਰਨ ਵਾਲਾ ਵਿਚਾਰਾ ਮੁਲਾਜ਼ਮ ਆਇਆ ਜਾਂ ਕਿਸੇ ਨੇ ਉੱਥੇ ਹੱਥ ਰੱਖਿਆ, ਉਹਨੂੰ ਇਨਫੈਕਸ਼ਨ ਲੱਗੇਗੀ, ਹਾਂਜੀ ਉਹ ਆਪਣੇ ਆਪ ਨੂੰ ਲਾ ਲਏਗਾ ਜਨਾਬ। ਸਰ ਸਰ ਫਿਰ ਡਾਕਟਰ ਸਾਹਿਬ ਇਹ ਵੇ ਕਿ ਫਰਜ਼ ਕਰੋ ਕਾਸਮੈਟਿਕ ਤੁਸੀਂ ਸ਼ੇਅਰ ਕਰ ਦਿਓ ਕਿਸੇ ਨਾਲ ਜੀ ਤੇ ਉਹਦੇ ਵਿੱਚ ਨਾ ਕਰੋ। ਡ੍ਰੌਪਸ ਅਗਰ ਤੁਸੀਂ ਕਿਸੇ ਨਾਲ ਸ਼ੇਅਰ ਕਰਦੇ ਹੋ ਤੇ ਤੁਸੀਂ ਆਪਣੇ ਡ੍ਰੌਪਸ ਰੱਖੋ, ਉਹਦੇ ਨਾਲ ਸ਼ੇਅਰ ਨਾ ਕਰੋ। ਜੀ ਜ਼ਿੰਦਾਬਾਦ। ਠੀਕ ਹੈ ਨਾ ਜੀ। ਲੇਕਿਨ ਡਾਕਟਰ ਸਾਹਿਬ ਮੈਂ ਇੱਥੇ ਤੁਹਾਡੀ ਵਸਾਤਤ ਦੇ ਨਾਲ ਆਪਣੇ ਵੇਖਣ ਵਾਲਿਆਂ ਨੂੰ ਇੱਕ ਇਹ ਰਿਕੁਐਸਟ ਕਰਾਂਗਾ ਕਿ ਇਹ ਜਿਹੜੇ ਲੋਕ ਆਪਣੇ ਤੌਰ ਤੇ ਹਰ ਕੇ ਗੁਲਾਬ ਅੱਖਾਂ 'ਚ ਪਾਣਾ ਸ਼ੁਰੂ ਕਰ ਦਿੰਦੇ ਹਾਂ ਜੀ ਹਾਂ ਜੀ ਇਹ ਇਹਦੇ ਵਾਸਤੇ ਬਿਹਤਰ ਨਹੀਂ ਹੈ। ਅੱਛਾ ਅੱਛਾ ਬਿਲਕੁਲ ਇਹ ਤੁਹਾਡਾ ਨੁਕਸਾਨ ਹੋ ਸਕਦਾ ਹੈ। ਮੈਨੂੰ ਜਨਾਬ ਹੀ ਦੱਸਦੇ ਪਏ ਸਨ ਕਿ ਉਹ ਜਿਹੜਾ ਉਹ ਤੁਹਾਡਾ ਗਵਾਲਾ ਹੈਗਾ ਸਰ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਦੁੱਧ ਦੀਆਂ ਹੀ ਧਾਰਾਂ ਮਾਰੀ ਜਾ ਰਿਹਾ ਜਨਾਬ। ਉਹ ਬਸ ਸਰ ਸਾਡੇ ਇੱਥੇ ਤਵਹਮਾਤ ਦਾ ਰਿਵਾਜ ਤੇ ਬੜਾ ਰਾ ਦੇਖੋ ਨਾ ਔਰ ਲੋਕ ਇਹੋ ਜਿਹੀਆਂ ਗੱਲਾਂ ਦੇ ਉੱਤੇ ਬੜਾ ਯਕੀਨ ਰੱਖਦੇ ਜੇ ਕਿ ਵੇਖੋ ਜੀ ਉੱਥੇ ਜਾਓ ਉਹ ਮੱਝ ਦੇ ਥਣ ਦੇ ਵਿੱਚੋਂ ਡਾਇਰੈਕਟ ਸਿੱਧੀ ਧਾਰ ਅੱਖ 'ਚ ਮਾਰਦਾ ਤੇ ਆਰਾਮ ਆ ਜਾਂਦਾ। ਇਹ ਵੇਖੋ ਲੋਕਾਂ ਨੂੰ ਪੀਣ ਨੂੰ ਦੁੱਧ ਨਹੀਂ ਲੱਭਦਾ, ਉਹ ਅੱਖਾਂ 'ਚ ਹੀ ਧਾਰਾਂ ਮਾਰੀ ਜਾਂਦਾ। ਲੇਕਿਨ ਡਾਕਟਰ ਸਾਹਿਬ ਕਿਹਾ ਇਹਦੇ ਨਾਲ ਕੋਈ ਆਰਾਮ ਵੀ ਆਉਂਦਾ? ਨਾ ਜੀ ਨਾ ਡਾਕਟਰ ਸਾਹਿਬ, ਇਹ ਤੇ ਮੇਰਾ ਮਕਸਦ ਇਹ ਬਿਲਕੁਲ ਇੱਕ ਫਜ਼ੂਲ ਤਵਹਮਾਤ। ਹਾਂਜੀ ਦੂਸਰਾ ਡਾਕਟਰ ਸਾਹਿਬ ਇਹ ਜਿਹੜਾ ਅੱਖਾਂ 'ਚ ਆਉਂਦੇ ਨੇ ਠੰਡੇ ਪਾਣੀ ਦੇ ਛੱਟੇ ਮਾਰੋ। ਜੀ ਬਿਲਕੁਲ ਡਾਕਟਰ ਸਾਹਿਬ, ਇਹ ਤੁਸੀਂ ਬੜੀ ਸਹੀ ਗੱਲ ਕੀਤੀ ਹੈ ਸਰ। ਦੇਖੋ ਇੱਕ ਤੇ ਠੰਡੇ ਪਾਣੀ ਦੀਆਂ ਤੁਸੀਂ ਪੱਟੀਆਂ ਕਰ ਸਕਦੇ ਜੀ। ਠੰਡੇ ਪਾਣੀ ਦੀ ਪੱਟੀ ਇਹ ਵੇ ਕਿ ਤੁਸੀਂ ਸਾਫ਼ ਸੁਥਰਾ ਤੁਹਾਡੇ ਕੋਲ ਅਗਰ ਕੱਪੜਾ ਹੋਵੇ ਜੀ ਰੁਮਾਲ ਹੋਵੇ ਜਾਂ ਰੇ ਬੈਂਡ ਗਾਜ਼ ਲੈ ਲਓ ਜੀ ਜੀ ਠੰਡਾ ਪਾਣੀ ਜਿਹੜਾ ਆਈਸ ਵਾਟਰ ਹੈ ਉਹਦੇ ਵਿੱਚ ਉਹਨੂੰ ਡੋਬੋ, ਡੋਬ ਕੇ ਉਹਦੀਆਂ 3-4 ਤਹਿਵਾਂ ਕਰੋ। ਸਰ ਤਹਿਵਾਂ ਕਰਨ ਤੋਂ ਬਾਅਦ ਅੱਖ ਦੇ ਉੱਤੇ ਉਹਨੂੰ ਰੱਖੋ। ਸਰ ਸਰ ਠੀਕ ਹੈ ਨਾ ਜੀ। ਇਹ ਕਰਨ ਦੇ ਨਾਲ ਜਿਹੜੀ ਤੁਹਾਡੀ ਇਰੀਟੇਸ਼ਨ ਹੈ ਨਾ ਜੀ ਉਹ ਖਤਮ ਹੋਏਗੀ। ਸਰ ਸਰ ਇਰੀਟੇਸ਼ਨ ਖਤਮ ਹੋਏਗੀ ਔਰ ਤੁਸੀਂ 20 ਮਿੰਟ ਤੋਂ ਜ਼ਿਆਦਾ ਨਾ ਕਰੋ। ਜੀ ਜੀ ਠੀਕ ਹੈ ਨਾ ਜੀ। ਜੀ ਨੰਬਰ 1 ਗੱਲ। ਨੰਬਰ 2 ਗੱਲ ਇਹ ਵੇ ਡਾਕਟਰ ਸਾਹਿਬ ਕਿ ਇਹਦੇ ਵਾਸਤੇ ਕੋਈ ਐਂਟੀਵਾਇਰਲ ਡ੍ਰੌਪਸ ਤੇ ਹੈ ਨੇ ਜੀ ਲੇਕਿਨ ਐਂਟੀਵਾਇਰਲ ਡ੍ਰੌਪਸ ਪਾਉਣ ਦੀ ਕੋਈ ਜ਼ਰੂਰਤ ਨਹੀਂ। ਸਰ ਠੀਕ ਹੈ ਨਾ ਜੀ। ਇਹਦਾ ਵੱਧ ਤੋਂ ਇਹਦਾ ਇਨਕੂਬੇਸ਼ਨ ਪੀਰੀਅਡ ਹੈ ਜਨਾਬ, ਜਦੋਂ ਬਿਮਾਰੀ ਸ਼ੁਰੂ ਹੁੰਦੀ ਹੈ ਨਾ ਜੀ ਪਹਿਲੇ 24 ਘੰਟਿਆਂ ਤੋਂ ਲੈ ਕੇ ਜੀ 2 ਦਿਨ ਤੋਂ ਲੈ ਕੇ 2 ਹਫ਼ਤੇ ਤੱਕ ਇਹ ਹੁੰਦੀ ਹੈ। ਸਰ ਕੁਛ ਵੀ ਨਾ ਕਰੋ, ਇਹਨੇ ਆਪਣੇ ਆਪ ਹੀ ਠੀਕ ਹੋ ਜਾਣਾ। ਠੀਕ ਹੈ ਨਾ ਜੀ। ਲੇਕਿਨ ਸਿਰਫ ਕੀ ਹੈ ਐਨਕ ਦਾ ਇਸਤੇਮਾਲ ਕਰੋ। ਜਿਸ ਸਾਈਡ ਵੱਲ ਸੌਂਦੇ ਪਏ ਹੋ ਅਗਰ ਤੁਹਾਡਾ ਸਰਾਣਾ ਆਂਸੂਆਂ ਦੇ ਨਾਲ ਹੋ ਗਿਆ ਤੇ ਉਹ ਆਪਣੇ ਵਾਸਤੇ ਹੀ ਰੱਖੋ, ਸਰ। ਉਹਨੂੰ ਕੋਈ ਹੋਰ ਬੰਦਾ ਇਸਤੇਮਾਲ ਨਾ ਕਰੇ। ਸਰ ਸਰ ਉਹ ਕੱਪੜਾ ਉਹ ਰੁਮਾਲ ਜਿਹੜਾ ਬਾਰ-ਬਾਰ ਤੁਸੀਂ ਜਿਹਨੂੰ ਲਾਇਆ ਉਹਨੂੰ ਪ੍ਰੋਪਰ ਤਰੀਕੇ ਨਾਲ ਡਿਸਇਨਫੈਕਟ ਕਰੋ। ਠੀਕ ਹੈ ਨਾ ਜੀ। ਉਹਨੂੰ ਕਿਸੇ ਹੋਰ ਨੂੰ ਇਸਤੇਮਾਲ ਨਾ ਕਰਨ ਦਿਓ। ਸਰ ਆਪਣੇ ਹੱਥ ਬਾਰ-ਬਾਰ ਧੋਵੋ। ਤੇ ਡਾਕਟਰ ਸਾਹਿਬ ਇਹ ਇੱਕ ਅਕਸਰ ਸਾਡੇ ਇਹ ਵੀ ਦੋਸਤ ਆਖਦੇ ਨੇ ਕਿ ਜੀ ਇਹ ਜਿਹੜੀ ਚਾਹ ਦੀ ਪੱਤੀ ਹੈ ਨਾ, ਚਾਹ ਪੀਣ ਤੋਂ ਬਾਅਦ ਉਹਦੀ ਪੱਤੀ ਜਿਹੜੀ ਫਾਰਗ ਹੋ ਜਾਂਦੀ ਹੈ, ਮਤਲਬ ਉਹਦੇ 'ਚ ਚਾਹ ਬਣ ਗਈ ਤੇ ਉਹ ਪਾਣੀ ਦੇ ਵਿੱਚੋਂ ਕਾਵੇ 'ਚੋਂ ਪੱਤੀ ਕੱਢ ਕੇ ਤੇ ਉਹ ਪੱਤੀ ਅੱਖ ਤੇ ਬੰਨੋ, ਇਹ ਕੋਈ ਸਹੀ ਹੈ ਸਰ ਕਿ ਨਹੀਂ? ਨਹੀਂ ਡਾਕਟਰ ਸਾਹਿਬ, ਉਹ ਦੇਖੋ 2 ਚੀਜ਼ਾਂ ਨੇ, 2 ਸਕੂਲ ਆਫ ਥਾਟ ਨੇ ਜੀ। ਇੱਕ ਤੇ ਜਨਾਬ ਨੇ ਜਿਸ ਤਰ੍ਹਾਂ ਹੁਣੇ ਫਰਮਾਇਆ ਕਿ ਠੰਡੀਆਂ ਪੱਟੀਆਂ ਕਰੋ ਜੀ, ਉਹਨੂੰ ਤੇ ਅਸੀਂ ਕਹਿੰਦੇ ਆ ਨਾ ਜੀ ਠੰਡੇ ਪਾਣੀ ਦੀਆਂ ਪੱਟੀਆਂ ਕਰੋ। ਜੀ। ਇੱਕ ਹੁੰਦਾ ਹਾਰਡ ਫਰਮੈਂਟੇਸ਼ਨ ਕਰੋ ਕਿ ਗਰਮ ਚੀਜ਼ ਦੀ ਭਾਫ ਦਿਓ। ਜੀ। ਛੋਟੇ ਹੁੰਦੇ ਤੁਹਾਨੂੰ ਯਾਦ ਹੋਏਗਾ ਅੱਖ 'ਚ ਕੁਝ ਹੁੰਦਾ ਸੀ ਨਾ, ਦਵਾ ਦਾ ਵੱਡਾ ਭੈਣ ਭਰਾ ਕੀ ਹੁੰਦਾ ਸੀ ਕੱਪੜਾ ਰੱਖ ਕੇ ਨਾ ਗਰਮ ਮਾਰਦਾ ਸੀ ਸਾਨੂੰ। ਉਹ ਉਹਦੇ ਨਾਲ ਕੋਈ ਥੋੜਾ ਜਿਹਾ ਸੂਦਿੰਗ ਹੋਏਗਾ ਲੇਕਿਨ ਇਹਦਾ ਕੋਈ ਕਿਤੇ ਪ੍ਰੋਪਰ ਇਹਦਾ ਇਲਾਜ ਨਹੀਂ। ਇਹ ਜਿਹੜਾ ਇਹਨੇ ਆਪਣੀ ਲਿਮਿਟ ਜਿਹੜੀ ਹੈ ਉਹ ਦੌਰਾਨੀਆਂ ਜਿਹਾ ਪੂਰਾ ਕਰਕੇ ਹੀ ਰਹਿਣਾ ਇਹਨੇ। ਤੇ ਇਹਦਾ ਮਤਲਬ ਹੈ ਕਿ ਤੁਸੀਂ ਕੋਈ ਖਾਸ ਜਿਹੜਾ ਕੋਈ ਪਾਰਟਿਕੂਲਰਲੀ ਕੋਈ ਐਸੇ ਡ੍ਰੌਪਸ ਵਗੈਰਾ ਨਹੀਂ ਸੁਜੈਸਟ ਕਰੋਗੇ? ਨਹੀਂ ਡਾਕਟਰ ਸਾਹਿਬ, ਦੇਖੋ ਐਂਟੀਵਾਇਰਲ ਡ੍ਰੌਪਸ ਤੇ ਪਾਉਣ ਦੀ ਜ਼ਰੂਰਤ ਨਹੀਂ ਸਰ, ਲੇਕਿਨ ਇਹ ਵੇ ਕਿ ਜਿਹੜੇ ਸਟੀਰਾਇਡ ਦੇ ਡ੍ਰੌਪ ਨੇ, ਜਿਹੜੇ ਬਹੁਤ ਸਾਰੇ ਲੋਕਾਂ ਨੂੰ ਸਟੀਰਾਇਡ ਦੇ ਡ੍ਰੌਪਸ ਦੇ ਨਾਮ ਯਾਦ ਨੇ, ਉਹ ਇਹਦੇ ਨੁਕਸਾਨ ਕਰ ਸਕਦੇ ਨੇ। ਉਹ ਨੁਕਸਾਨ ਇਹ ਕਰਨਗੇ ਕਿ ਵਾਇਰਸ ਦੇ ਟਾਈਮ ਨੂੰ ਵਧਾ ਦੇਣਗੇ, ਵਾਇਰਸ ਦੀ ਅਮਾਉਂਟ ਨੂੰ ਵਧਾ ਦੇਣਗੇ ਔਰ ਉਹਦੇ ਸ਼ੈਡ ਨੂੰ ਜ਼ਿਆਦਾ ਕਰ ਦੇਣਗੇ। ਹਾਂ ਇਹ ਹੈਗਾ ਕਿ ਤੁਸੀਂ ਰੜਕ ਵਾਸਤੇ, ਚੁਬਕ ਵਾਸਤੇ ਐਂਟੀ ਅਲਰਜੀ ਜਿਹੜੇ ਨੇ ਨਾ ਜੀ, ਉਹ ਕਤਰੇ ਪਾ ਸਕਦੇ ਹੋ। 50-60 ਰੁਪਏ ਦੇ ਆਉਂਦੇ ਨੇ, ਆਕੋਲਰਜ ਦੇ ਨਾਂ ਤੋਂ ਆਉਂਦੇ ਨੇ ਜਾਂ ਕਿਊਰੀਨ ਦੇ ਨਾਂ ਤੋਂ ਆਉਂਦੇ ਨੇ। ਜਾਂ ਡਾਕਟਰ ਸਾਹਿਬ ਅਗਰ ਬਹੁਤ ਜ਼ਿਆਦਾ ਹੋਵੇ ਤੁਸੀਂ ਸਮਝੋ ਤੇ ਤੁਸੀਂ ਅਲਰਜੀ ਦੀ ਗੋਲੀ ਖਾ ਸਕਦੇ ਹੋ, ਜਿਸ ਤਰ੍ਹਾਂ ਲੋਰੈਟਾਡੀਨ, ਲਿਵੋਸਿਟਰਾਜ਼ੀਨ, ਡੈਸਲੋਰੈਟਾਡੀਨ, ਬੇਸ਼ੁਮਾਰ ਨਾਂ ਤੋਂ ਇਹ ਦਵਾਈਆਂ ਆਉਂਦੀਆਂ ਨੇ। ਜਾਂ ਆਮ ਜਿਹੜੇ ਛੋਟੇ ਬੱਚੇ ਨੇ ਤੁਸੀਂ ਉਹਨਾਂ ਨੂੰ ਕੋਈ ਏਵਲ ਦਾ ਸ਼ਰਬਤ ਦਾ 1 ਚਮਚ ਦੇ ਸਕਦੇ ਹੋ, ਜਾਂ ਫਨਰਗਨ ਦਾ ਦੇ ਸਕਦੇ ਹੋ, ਜਾਂ ਜ਼ੈਰੀਟਿਕ ਦਾ 1 ਸ਼ਰਬਤ ਦੇ ਸਕਦੇ ਹੋ।
ਔਰ ਇਹ ਕਤਰੇ ਪਾ ਸਕਦੇ ਹੋ, ਅੱਖਾਂ ਨੂੰ ਬਾਰ-ਬਾਰ ਧੋ ਸਕਦੇ ਹੋ, ਐਨਕ ਲਗਾ ਕੇ ਰੱਖੋ ਤਾਂ ਕਿ ਦੂਸਰੇ ਵੀ ਇਹਦੇ ਤੋਂ ਬਚਣ। ਸਰ ਤੁਸੀਂ ਲਾਈਟ ਸੈਂਸਿਟੀਵਿਟੀ ਤੋਂ ਬਚੋ, ਹੀਟ ਸੈਂਸਿਟੀਵਿਟੀ ਤੋਂ ਬਚੋ, ਧੂੜ ਘੱਟੇ ਤੋਂ ਆਪਣੇ ਆਪ ਨੂੰ ਬਚਾਓ, ਸਰ ਔਰ ਅੱਖਾਂ ਨੂੰ ਬਾਰ-ਬਾਰ ਮਲੋ ਨਾ। ਸਰ ਅਗਰ ਹੱਥ ਲੱਗਦਾ ਤੇ ਹੱਥ ਨੂੰ ਬਾਰ-ਬਾਰ ਧੋਵੋ। ਜਿਹੜੇ ਇਹਦੇ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਡਿਸਪੋਜ਼ ਆਫ ਕਰੋ, ਸਰ ਰੈਸਟ ਕਰੋ, ਡਾਈਟ ਅੱਛੀ ਇਸਤੇਮਾਲ ਕਰੋ, ਮੋਬਾਈਲ ਦਾ ਘੱਟ ਇਸਤੇਮਾਲ ਕਰੋ, ਟੀਵੀ ਨੂੰ ਘੱਟ ਦੇਖੋ, ਸਰ ਰੋਸ਼ਨੀ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਅੱਖਾਂ 'ਚ ਪੈਂਦੀਆਂ ਨੇ ਉਹਨਾਂ ਤੋਂ ਆਪਣੇ ਆਪ ਨੂੰ ਬਚਾਓ, ਇਰੀਟੈਂਟ ਚੀਜ਼ਾਂ ਤੋਂ ਬਚਾਓ ਸਰ ਤੇ ਇਨਸ਼ਾਅੱਲਾ ਤਾਲਾ। ਤੇ ਡਾਕਟਰ ਸਾਹਿਬ ਇਹ ਜਿਹੜਾ ਕੁਝ ਸੁਹਾਗਾ ਵੀ ਬੋਰਕ ਜਿਹੜਾ ਆਪਣਾ ਜੀ ਉਹਨੂੰ ਪੀਸ ਕੇ ਸੁਹਾਗਾ ਜਿਹੜਾ ਹੁੰਦਾ ਹੈ ਉਹਨੂੰ ਵੀ ਇਹ ਪਾ ਕੇ ਗੁਲਾਬ ਦੇ ਰਗ ਜਾਂ ਪਾਣੀ 'ਚ ਅੱਖਾਂ 'ਚ ਪਾਉਂਦੇ ਨੇ, ਉਹ ਵੀ ਤੁਹਾਡਾ ਮਤਲਬ ਹੈ ਕਿ ਕਿਸੇ ਐਸੀ ਚੀਜ਼ ਜਿਹੜੀ ਹੈ ਉਹ ਆਪਣੇ ਆਪ ਹੀ ਹੈ ਜਿਹੜੇ ਦੇਸੀ ਟੋਟਕੇ ਨੇ ਇਹਨਾਂ ਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ? ਡਾਕਟਰ ਸਾਹਿਬ ਦੇਖੋ ਇਹ ਤੇ ਵਾਇਰਲ ਇਨਫੈਕਸ਼ਨ ਹੈ ਨਾ ਜੀ, ਇਹ ਠੀਕ ਹੋ ਸਕਦੀ ਹੈ ਐਂਟੀਵਾਇਰਲ ਦਵਾਈ ਦੇ ਨਾਲ, ਲੇਕਿਨ ਇਹ ਐਡੀਨੋ ਵਾਇਰਸ ਦੇ ਵਾਸਤੇ ਕੋਈ ਐਂਟੀਵਾਇਰਲ ਡ੍ਰੌਪਸ ਪਾਉਣ ਦੀ ਜ਼ਰੂਰਤ ਹੀ ਨਹੀਂ। ਠੀਕ ਹੈ ਨਾ ਜੀ, ਪਾਣੀ ਦੇ ਛਿੱਟੇ ਮਾਰ ਲਓ, ਇਹਨੂੰ ਠੰਡੇ ਪਾਣੀ ਦੇ ਨਾਲ ਕਰ ਲਓ। ਹਾਂ ਅਗਰ ਤੁਸੀਂ ਸਮਝਦੇ ਹੋ ਕਿ ਕੰਮ ਵੱਧ ਗਿਆ, ਦੋਵੇਂ ਪਾਸੇ ਹੋ ਗਏ, ਅੱਖਾਂ ਬੰਦ ਹੋ ਗਈਆਂ, ਜ਼ਿਆਦਾ ਮਸਲਾ ਹੋ ਗਿਆ, ਤੇ ਸ਼ਹਿਰ 'ਚ ਬੇਸ਼ੁਮਾਰ ਅੱਖਾਂ ਦੇ ਹਸਪਤਾਲ ਨੇ। ਸਾਡਾ ਡਿਸਟ੍ਰਿਕਟ ਹੈੱਡਕੁਆਟਰ ਹਸਪਤਾਲ ਹੈ, ਜਾਂ ਚੈਰਿਟੀ ਦੇ ਹਰ 2 ਕਿਲੋਮੀਟਰ ਦੇ ਉੱਤੇ ਅੱਖਾਂ ਦਾ ਇੱਕ ਫੀਸ ਵੀ ਨੀਲਾ ਹਸਪਤਾਲ ਖੁੱਲਿਆ, ਉੱਥੇ ਜਾਓ ਜਨਾਬ, ਉੱਥੇ ਕੋਈ 50 60 70 ਰੁਪਏ ਦੇ ਜਿਹੜੇ ਵੀ ਡ੍ਰੌਪਸ ਮਿਲਣ ਐਂਟੀ ਹਿਸਟਾਮੀਨ ਉਹ ਪਾਓ ਜਨਾਬ, ਤੇ ਕੋਈ ਸਾਦਾ ਐਨਕ ਇਸਤੇਮਾਲ ਕਰ ਲਓ, ਇੱਕ ਅੱਛਾ ਸਾਫ ਸੁਥਰਾ ਟਿਸ਼ੂ ਪੇਪਰ ਜਾਂ ਕੋਈ ਹੈ ਜਿਹਦੇ ਨਾਲ ਕਾਰਨਰ ਰੱਖੋ, ਇਹਨੂੰ ਸਾਫ ਕਰੋ ਤੇ ਅੱਲਾ ਖੈਰ ਕਰ ਦੇਗਾ। ਲੋ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਡਾਕਟਰ ਸਾਹਿਬ ਦੀਆਂ ਬੜੀਆਂ ਹੀ ਖੂਬਸੂਰਤ ਬੜੀਆਂ ਕਾਰਾਮਦ ਗੱਲਾਂ ਸੁਣੀਆਂ। ਉਹਨਾਂ ਜ਼ਬਰਦਸਤ ਗੱਲਾਂ ਕੀਤੀਆਂ ਨੇ ਕਿ ਸਭ ਤੋਂ ਪਹਿਲੇ ਤੇ ਇਹ ਕਿ ਜਿਵੇਂ ਪ੍ਰੋਫੈਸਰ ਅਨਵਰ ਮਸੂਦ ਹੋਰਾਂ ਨੇ ਫਰਮਾਇਆ ਹੈ ਕਿ ਅੱਖ ਜਿਹਾ ਕੈਮਰਾ ਤੇ ਲੱਖ ਤੋਂ ਨਹੀਂ ਲੱਭਦਾ। ਅੱਖ ਬੜੀ ਕੀਮਤੀ ਅੱਲਾ ਪਾਕ ਦੀ ਨਿਮਤ ਹੈ, ਅਤੀਆ ਹੈ। ਐਵੇਂ ਟੂਣੇ ਟੋਟਕੇ ਨਹੀਂ ਕਰਨੇ ਚਾਹੀਦੇ। ਅੱਖਾਂ ਦੇ ਵਿੱਚ ਅਜਿਹੀਆਂ ਸ਼ੈਵਾਂ ਜਿਹੜੀਆਂ ਐਵੇਂ ਨਾ ਖਵਾਂਦਾ ਕਿਸਮ ਦੇ ਹਕੀਮ ਤੇ ਐਵੇਂ ਅਤਾਈ ਡਾਕਟਰਸ ਜਿਹੜੇ ਬੈਠੇ ਨੇ ਉਹ ਦੱਸਦੇ ਨੇ, ਉਹਨਾਂ ਨੂੰ ਕਦੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਉਹਨਾਂ ਫਰਮਾਇਆ ਹੈ ਕਿ ਇਹ ਇੱਕ ਵਾਇਰਲ ਡਿਜ਼ੀਜ਼ ਹੈ, ਇਹ ਆਪਣੇ ਆਪ ਹੀ ਖ਼ਤਮ ਹੋ ਜਾਂਦੀ ਹੈ, ਕੁਛ ਵੀ ਨਾ ਕਰੀਏ ਤੇ ਸਿੰਪਲੀ ਠੰਡੇ ਪਾਣੀ ਦੇ ਛਿੱਟੇ ਮਾਰੋ। ਪਰਹੇਜ਼ ਇਸ ਗੱਲ ਦੀ ਬੜੀ ਜ਼ਬਰਦਸਤ ਕਰੋ ਕਿ ਆਪਣਾ ਸਰਾਣਾ ਜਿਹਦੇ ਤੇ ਤੁਸੀਂ ਸਿਰ ਰੱਖ ਕੇ ਸੌਂਦੇ ਹੋ, ਜੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਵਗ ਰਿਹਾ ਹੈ ਤੇ ਉਹ ਸਰਾਣਾ ਜਿਹੜਾ ਹੈ ਉਹ ਕਿਸੇ ਹੋਰ ਨੂੰ ਇਸਤੇਮਾਲ ਕਰਨ ਨਾ ਦਿਓ। ਆਪਣੀ ਐਨਕ ਕਿਸੇ ਹੋਰ ਨੂੰ ਨਾ ਦਿਓ। ਡ੍ਰੌਪਸ ਜਿਹੜੇ ਨੇ ਜਿਹੜੇ ਤੁਸੀਂ ਇਸਤੇਮਾਲ ਕਰਦੇ ਹੋ ਉਹ ਕਿਸੇ ਹੋਰ ਨੂੰ ਨਾ ਇਸਤੇਮਾਲ ਕਰਨ ਦਿਓ। ਉਹਨੂੰ ਆਖੋ ਉਹ ਆਪਣੇ ਵੱਖਰੇ ਲੈ ਕੇ ਆਵੇ। ਇਸ ਤੋਂ ਅੱਡ ਜੇ ਤੁਹਾਡੀ ਤਕਲੀਫ ਜ਼ਿਆਦਾ ਮਹਿਸੂਸ ਕਰਦੇ ਹੋ ਤੇ ਡਾਕਟਰ ਸਾਹਿਬ ਨੇ ਕਿੰਨੀ ਖੂਬਸੂਰਤ ਗੱਲ ਕੀਤੀ ਕਿ ਥਾਂ ਥਾਂ ਤੇ ਫਿਰ ਅੱਖਾਂ ਦੇ ਹਸਪਤਾਲ ਨੇ, ਕਿਸੇ ਆਈ ਸਪੈਸ਼ਲਿਸਟ ਕੋਲ ਜਾਓ, ਉਹਨਾਂ ਨੂੰ ਦਿਖਾਓ, ਉਹਨਾਂ ਨਾਲ ਮੁਸ਼ਾਵਰਤ ਕਰੋ ਤੇ ਉਹਨਾਂ ਕੋਲੋਂ ਆਪਣਾ ਇਲਾਜ ਕਰਵਾਓ। ਅੱਲਾ ਪਾਕ ਸੱਚਾ ਸਾਹਿਬ ਸਭ ਦੇ ਉੱਤੇ ਇਹਸਾਨ ਕਰੇ। ਅੱਲਾ ਪਾਕ ਹਰ ਕਿਸਮ ਦੀਆਂ ਬਿਮਾਰੀਆਂ ਤੋਂ, ਇਮਰਾਜ਼ ਤੋਂ ਸਾਨੂੰ ਤੇ ਤੁਹਾਨੂੰ ਮਹਿਫੂਜ਼ ਰੱਖੇ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं